ਬਿਸਮਿल्लाह-रहमान-रहीम ਤੇ अस्सलाम वालेकुम। 4 ਜਨਵਰੀ ਪਾਕਿਸਤਾਨ ਦੇ ਵਿੱਚ ਹਫਤੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਉਹ ਇਹ ਹੈ ਕਿ ਉਹ ਜਿਹੜੇ ਭਾਈ ਹੋਣੀ, ਤੁਹਾਨੂੰ ਪਤਾ ਹੀ ਅੱਜ ਕੱਲ੍ਹ ਵਾਲੇ ਭਾਈ ਹੋਣੀ ਸ਼ਹਿਬਾਜ਼ ਸ਼ਰੀਫ ਸਾਹਿਬ ਦੀ ਗੱਲ ਕਰਦੇ ਹਾਂ, ਜਿਨ੍ਹਾਂ ਨੇ ਨਵਾਂ ਹੀ ਤਰੀਕਾ ਦੱਸਿਆ ਕਿ ਦੀ ਆਵਾਜ਼ ਕੱਢੋ। ਵੈਸੇ ਪਿੰਡਾਂ 'ਚ ਤਾਂ ਇਹੋ ਜਿਹੀ ਆਵਾਜ਼ ਗਿੱਦੜ ਕੱਢਦੇ ਸਨ। ਕਦੇ ਕਦੇ ਗਿੱਦੜਾਂ ਦੀ ਆਵਾਜ਼ ਸੁਣ ਕੇ ਕੁੱਤੇ ਵੀ ਉੱਤੇ ਅਸਮਾਨ ਵੱਲ ਨੂੰ ਵੇਖ ਕੇ ਇਹੋ ਜਿਹੀ ਆਵਾਜ਼ ਕੱਢਦੇ ਨੇ। ਅਤੇ ਜਦੋਂ ਇਹੋ ਜਿਹੀ ਆਵਾਜ਼ ਕੱਢਦੇ ਨੇ, ਪਿੰਡਾਂ ਵਾਲੇ ਸਮਝਦੇ ਨੇ ਵੀ ਇਹਨਾਂ ਕੋਈ ਚੁੜੇਲ ਵੇਖ ਲਈਏ, ਕੋਈ ਬਲਾ ਵੇਖ ਲਈਏ, ਅਤੇ ਡਰਦੇ ਹੋਏ ਇਹੋ ਜਿਹੀ ਆਵਾਜ਼ ਕੱਢਦੇ ਨੇ। ਹਾਲਾਂਕਿ ਉਹਨਾਂ ਦੀਆਂ ਆਪਣੀਆਂ ਬੋਲੀਆਂ ਨੇ, ਉਹਨਾਂ ਦੀਆਂ ਆਪਣੀਆਂ ਰਮਜ਼ਾਂ ਨੇ। ਉਸ ਵੇਲੇ ਪਤਾ ਨਹੀਂ ਕਿਹੜੀ ਗੱਲ ਕਿੱਥੇ ਅਪਣਾਉਣ ਡਏ ਹੁੰਦੇ ਨੇ ਅਤੇ ਕੀ ਗੱਲ ਕਰਨ ਡਏ ਹੁੰਦੇ ਨੇ। ਬਹਰਹਾਲ ਵਾਪਸ ਆਉਣੇ। ਸ਼ਹਿਬਾਜ਼ ਸ਼ਰੀਫ ਸਾਹਿਬ ਨੇ, ਉਹਨਾਂ ਇੱਕ ਮੀਟਿੰਗ ਹੋਈ ਜਿਹਦੇ 'ਚ ਆਰਮੀ ਚੀਫ ਵੀ ਸਨ, ਸ਼ਹਿਬਾਜ਼ ਸ਼ਰੀਫ ਸਾਹਿਬ ਵੀ ਸਨ ਅਤੇ ਅਲੀ ਅਮੀਨ ਗੰਡਾਪੁਰ ਸਾਹਿਬ ਵੀ ਸਨ। ਉੱਥੇ ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਹਸਬੇ ਤਵੱਕੋ ਜਾਂ ਹਸਬੇ ਤੌਫੀਕ ਉਹੀ ਕਾਰਵਾਈ ਪਾਈ ਕਿ 26 ਨਵੰਬਰ ਸੀ, ਇਹਦੇ ਵਿੱਚ ਜਿਹੜੇ ਤਹਿਰੀਕ ਇਨਸਾਫ ਦਾ ਸੋਸ਼ਲ ਮੀਡੀਆ ਉਹਨਾਂ ਨੇ ਝੂਠ ਮਾਰਿਆ ਅਤੇ ਉੱਥੇ ਕੋਈ ਲਾਸ਼ਾਂ ਨਹੀਂ ਡਿੱਗੀਆਂ ਅਤੇ ਇਹ ਇੱਕ ਝੂਠਾ ਬਿਆਨੀਆ ਬਣਾਇਆ ਗਿਆ। ਉਹਦੇ ਜਵਾਬ 'ਚ ਉੱਥੇ ਅਲੀ ਅਮੀਨ ਗੰਡਾਪੁਰ ਸਾਹਿਬ ਵੀ ਬੈਠੇ ਸੀ। ਉਹਨਾਂ ਨੇ ਫਿਰ ਸ਼ਹਿਬਾਜ਼ ਸ਼ਰੀਫ ਸਾਹਿਬ ਨੂੰ ਜਿਹੜੀ ਇਸਤਰੀ ਫੇਰੀ ਉੱਥੇ ਸਖਤ ਜੁਮਲਿਆਂ ਦਾ ਇਹ ਸਹਾਫੀਆਂ ਨੇ ਰਿਪੋਰਟ ਕੀਤਾ, ਸਾਰਿਆਂ ਨੇ ਅਸੀਂ ਤੁਹਾਡੇ ਸਾਹਮਣੇ ਉਹ ਰੱਖ ਰਹੇ ਹਾਂ। ਤਾਂ ਜ਼ਾਹਿਰ ਉਸ ਮੀਟਿੰਗ 'ਚ ਨਹੀਂ ਸਾ। ਸਖਤ ਜੁਮਲਿਆਂ ਦਾ ਉੱਥੇ ਤਬਾਦਲਾ ਹੋਇਆ ਅਤੇ ਅਲੀ ਅਮੀਨ ਗੰਡਾਪੁਰ ਨੇ ਉਹਨਾਂ ਦੇ ਨਾਲ ਸਖਤ ਜੁਮਲਿਆਂ 'ਚ ਗੱਲ ਕੀਤੀ ਅਤੇ ਉਹਨਾਂ ਨੂੰ ਇਸ ਗੱਲ ਦੇ ਉੱਤੇ ਤੁਸੀਂ ਕਹਿ ਸਕਦੇ ਹੋ ਸ਼ਟਅਪ ਕਾਲ ਦਿੱਤੀ ਕਿ ਅਸੀਂ ਆਪਣੇ ਲੋਕੀ ਦਫਨ ਕੀਤੇ ਨੇ, ਅਸੀਂ ਆਪਣੀਆਂ ਡੈੱਡ ਬੋਡੀਜ਼ ਕਬਰਾਂ 'ਚ ਉਤਾਰੀਆਂ ਨੇ, ਅਤੇ ਤੁਸੀਂ ਆਂਦੇ ਹੋ ਵੀ ਇਹ ਸਾਰਾ ਝੂਠ ਸੀ ਅਤੇ ਇਹ ਤੁਸੀਂ ਕਿਸ ਤਰ੍ਹਾਂ ਝੂਠ ਕਹਿ ਸਕਦੇ ਹੋ। ਔਰ ਇਹ ਵੀ ਉਹਨਾਂ ਨੇ ਆਖਿਆ ਕਿ 45 ਲੋਕ ਸਾਡੇ ਇਸ ਵੇਲੇ ਹੋਰ ਮਿਸਿੰਗ ਨੇ ਔਰ ਸਾਨੂੰ ਤਾਂ ਲੱਗਦਾ ਤੁਸੀਂ ਉਹਨਾਂ ਸਾਰਿਆਂ ਨੂੰ ਮਾਰ ਛੱਡਿਆ। ਬਹਰਹਾਲ ਸ਼ਹਿਬਾਜ਼ ਸ਼ਰੀਫ ਸਾਹਿਬ ਲਈ ਸਭ ਤੋਂ ਜ਼ਿਆਦਾ ਪਰੇਸ਼ਾਨੀ ਦੀ ਗੱਲ ਇਹ ਸੀ ਕਿ ਉੱਥੇ ਆਰਮੀ ਚੀਫ ਸਾਹਿਬ ਵੀ ਬੈਠੇ ਸਨ। ਉਹਨਾਂ ਨੇ ਇਸ ਗੱਲ ਦੇ ਵਿੱਚ ਕਿਸੇ ਕਿਸਮ ਦਾ ਕੋਈ ਖ਼ਾਸ ਇੰਟਰਸਟ ਨਹੀਂ ਲਿਆ ਔਰ ਸ਼ਹਿਬਾਜ਼ ਸ਼ਰੀਫ ਸਾਹਿਬ ਦੀ ਜਿਹੜੀ ਹੋ ਰਹੀ ਸੀ ਉਹ ਉਹਨਾਂ ਨੇ ਹੋਣ ਦਿੱਤੀ। ਅਤੇ ਇਹ ਬੜੀ ਵੱਡੀ ਖਬਰ ਹੈ। ਇਹ ਬੜੀ ਵੱਡੀ ਖਬਰ ਇਸ ਤੋਂ ਹੈ ਕਿ ਇੱਥੋਂ ਤੁਹਾਨੂੰ ਇਹ ਪਤਾ ਲੱਗਦਾ ਹੈ ਕਿ ਹਾਫਿਜ਼ ਸਾਹਿਬ ਜਿਹੜੇ ਨੇ ਉਹ ਠੀਕ ਹੈ, ਪੰਜਾਬ ਗਵਰਨਮੈਂਟ ਉਹਨਾਂ ਦੇ ਪਸੰਦ ਦੀ ਕੰਮ ਕਰ ਰਹੀ ਹੋਏਗੀ, ਜਿਸ ਤਰ੍ਹਾਂ ਕਿ ਮੈਂ ਨਹੀਂ ਅਤੇ ਸ਼ਹਜ਼ਾਦ ਅਕਬਰ ਸਾਹਿਬ ਦੀ ਸਟੋਰੀ ਹੈ ਔਰ ਉਸ ਤੋਂ ਪਹਿਲੇ ਮੁੰਨੇ ਮੁਨੀਬ ਫਾਰੂਕ ਸਾਹਿਬ ਦੀ ਸਟੋਰੀ ਸੀ। ਦੋਵਾਂ ਨੇ ਸਾਨੂੰ ਇਹ ਦੱਸਿਆ ਸੀ ਕਿ ਜਿਹੜਾ ਕੰਮ ਬਾਜੀ ਮਰੀਮ ਕਰ ਰਹੀ ਹੈ ਉਹਦੇ ਤੋਂ ਪਾਕਿਸਤਾਨ ਦੀ ਮਿਲਟਰੀ ਇਸਟੈਬਲਿਸ਼ਮੈਂਟ ਖਸੂਸੀ ਤੌਰ 'ਤੇ ਆਰਮੀ ਚੀਫ ਬੜੇ ਖੁਸ਼ ਨੇ। ਸ਼ਹਜ਼ਾਦ ਅਕਬਰ ਸਾਹਿਬ ਨੇ ਤਾਂ ਇਹ ਵੀ ਕਿਹਾ ਸੀ ਕਿ ਮਰੀਮ ਨਵਾਜ਼ ਸਾਹਿਬਾ ਦੀ ਤਕਰੀਰ ਅਤੇ ਉਹ ਵੀ ਬੜੀ ਪਸੰਦ ਹੈ ਆਰਮੀ ਚੀਫ ਨੂੰ, ਅਤੇ ਨਾਲ ਉਹ ਇਹ ਸਮਝਦੇ ਨੇ ਕਿ ਮਰੀਮ ਆਪਣੇ ਆਪ ਨੂੰ ਬਹੁਤ ਅੱਛਾ ਕੈਰੀ ਕਰਦੀ ਹੈ। ਲੇਕਿਨ ਮੇਰਾ ਖਿਆਲ ਹੈ ਕਿ ਇਹ ਸਹੂਲਤ ਜਿਹੜੀ ਸ਼ਹਿਬਾਜ਼ ਸ਼ਰੀਫ ਸਾਹਿਬ ਵਾਸਤੇ ਨਹੀਂ ਹੈ ਜਾਂ ਇਹ ਸਹੂਲਤ ਬਦਲ ਰਹੀ ਹੈ, ਕਿਉਂਕਿ ਇੱਕ ਦਿਨ ਪਹਿਲਾਂ ਤੁਹਾਨੂੰ ਚੇਤੇ ਹੋਏਗਾ ਕਿ ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਇੱਕ ਬਿਆਨ ਵੀ ਠੋਕਿਆ ਸੀ ਕਿ ਜਿਹੋ ਜਿਹਾ ਕੋਆਪਰੇਸ਼ਨ ਇਸ ਵੇਲੇ ਫੌਜ ਦਾ ਅਤੇ ਹਕੂਮਤ ਦਾ ਹੈ, ਇਹ ਪਾਕਿਸਤਾਨ ਦੀ ਤਾਰੀਖ 'ਚ ਕਦੇ ਨਹੀਂ ਰਿਹਾ। ਇੱਥੇ ਚੇਤੇ ਤੁਸੀਂ ਇਹ ਕਰਨਾ ਹੈ ਕਿ ਨੂਨ ਲੀਗ ਹਮੇਸ਼ ਤੋਂ ਇਹ ਗੱਲ ਕਹਿੰਦੀ ਸੀ ਕਿ ਜਿੰਨਾ ਕੋਆਪਰੇਸ਼ਨ PTI ਦੇ ਨਾਲ ਫੌਜ ਕਰਦੀ ਹੈ, ਜੇ ਕਦੇ ਸਾਡੇ ਨਾਲ ਕਰਦੀ ਤਾਂ ਅਸੀਂ ਰਿਕਾਰਡ ਤੋੜ ਦਿੰਦੇ। ਹੁਣ ਉਹ ਹੀ ਨੂਨ ਲੀਗ ਆਪਣੇ ਮੂੰਹ ਕਹਿਣ ਡਈ ਹੈ ਕਿ ਜਿਹੜਾ ਇਸ ਵੇਲੇ ਸਾਡੇ ਨਾਲ ਫੌਜ ਦਾ ਤਾਵਨ ਹੈ ਉਹ ਕਦੇ ਵੀ ਪਾਕਿਸਤਾਨ ਦੀ ਤਾਰੀਖ ਦੇ ਵਿੱਚ ਫੌਜ ਨੇ ਕਿਸੇ ਹਕੂਮਤ ਨਾਲ ਨਹੀਂ ਕੀਤਾ। ਫਿਰ ਤਾਂ ਤੁਹਾਨੂੰ ਕਾਮਯਾਬੀ ਦੀਆਂ ਜਿਹੜੀਆਂ ਉਹ ਫੱਟੀਆਂ ਖੇਡ ਦੇਣੀਆਂ ਚਾਹੀਦੀਆਂ ਸਨ। ਲੇਕਿਨ ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਇੱਕ ਹੋਰ ਜੁਮਲਾ ਕਿਹਾ ਜਿਹੜਾ ਆਪਣੀ ਸਾਰੀ ਦਾਸਤਾਨ ਹੀ ਕਹਿ ਦਿੰਦਾ ਹੈ, ਔਰ ਉਹ ਜੁਮਲਾ ਉਹਨਾਂ ਨੇ ਕਿਹਾ ਫਿਰ ਵੀ ਦਿਲ 'ਚ ਵਸਵਸੇ ਨੇ। ਇਹ ਵਸਵਸੇ ਤੁਹਾਡੇ ਦਿਲ 'ਚ ਪਹਿਲਾਂ ਤਾਂ ਕਦੀ ਨਹੀਂ ਸੀ, ਇਹ ਪਹਿਲੀ ਵਾਰੀ ਸ਼ਹਿਬਾਜ਼ ਸ਼ਰੀਫ ਨੇ ਆਖਿਆ। ਇਹ ਹੁਣ ਮਾਮਲੇ ਪਤਾ ਨਹੀਂ ਕੀ ਬਣੇ ਨੇ, ਜਾਂ ਤਾਂ ਫਿਰ ਜਿਹੜੇ ਪ੍ਰੈਜ਼ੀਡੈਂਟ ਟਰੰਪ ਸਾਹਿਬ ਨੇ ਪਹਿਲਾਂ ਤਾਂ ਰਿਚਰਡ ਗ੍ਰੈਨਲ ਸਾਹਿਬ ਨੂੰ ਲਾਇਆ ਸੀ, ਨਾਲ ਉਹਨਾਂ ਨੇ ਹੁਣ ਟੈਮੀ ਬਰੂਸ ਨੂੰ ਲਾ ਦਿੱਤਾ, ਜਿਹੜੀ ਬੜੀ ਵਾਜ਼ੇ ਹੈ ਕਿ ਇਮਰਾਨ ਖਾਨ ਇਲੈਕਸ਼ਨ ਜਿੱਤ ਚੁੱਕਿਆ ਸੀ ਪਾਕਿਸਤਾਨ 'ਚ ਔਰ ਉਹਦੇ ਕੋਲੋਂ ਮਿਲਟਰੀ ਇਸਟੈਬਲਿਸ਼ਮੈਂਟ ਨੇ ਇਲੈਕਸ਼ਨ ਖੋਇਆ ਹੈ ਔਰ ਆਪਣੀ ਬਿਜ਼ਤੀ ਮਹਿਸੂਸ ਕੀਤੀ। ਇਹ ਹੁਣ ਜਿਹੜੀ ਟੈਮੀ ਬਰੂਸ ਹੈ, ਇਹਨੂੰ ਉੱਥੋਂ ਦੀ ਵਜ਼ਾਰਤ ਖਾਰਜਾ ਦਾ ਸਪੋਕਸਪਰਸਨ ਲਾਇਆ। ਇਹ ਬੜੀ ਅਹਿਮ ਪੋਜੀਸ਼ਨ ਹੈ। ਦੂਸਰੇ ਲਫ਼ਜ਼ਾਂ ਦੇ ਵਿੱਚ ਅਮਰੀਕਾ ਦੀ ਹਕੂਮਤ ਦੇ ਬਿਹਾਫ 'ਤੇ ਇਹਨਾਂ ਨੇ ਬਿਆਨ ਦੇਣੇ ਨੇ। ਇਹਨਾਂ ਦੀ ਅੰਡਰਸਟੈਂਡਿੰਗ ਪਾਕਿਸਤਾਨ ਦੇ ਇਲੈਕਸ਼ਨਾਂ ਦੇ ਉੱਤੇ ਕੀ ਹੈ ਉਹ ਤੁਹਾਡੇ ਸਾਹਮਣੇ ਰੱਖ ਦਿੱਤੀ। ਦੂਸਰੀ ਖਾਤੂਨ ਜਿਹੜੀ, ਉਹਨਾਂ ਦਾ ਨਾਂ ਹੈ ਮੌਰਗਨ। ਉਹ ਪਹਿਲਾਂ ਇਸੇ ਪੋਜੀਸ਼ਨ 'ਤੇ ਕੰਮ ਕਰਦੀ ਸੀ, ਸਟੇਟ ਡਿਪਾਰਟਮੈਂਟ ਦੀ ਸਪੋਕਸਪਰਸਨ ਸੀ, ਜਿੱਥੇ ਹੁਣ ਟੈਮੀ ਬਰੂਸ ਨੂੰ ਲਾਇਆ। ਪਹਿਲਾਂ ਦਾ ਮਤਲਬ ਹੈ ਜਦੋਂ ਸਦਰ ਟਰੰਪ ਪਿਛਲੀ ਵਾਰੀ ਪ੍ਰੈਜ਼ੀਡੈਂਟ ਸਨ। ਹੁਣ ਉਹਨਾਂ ਨੂੰ ਜਿਹੜੀ ਮੌਰਗਨ ਸਾਹਿਬਾਂ ਨੇ, ਉਹਨਾਂ ਨੂੰ ਇਹਨਾਂ ਨੇ ਡਿਪਟੀ ਸਪੈਸ਼ਲ ਇਨਵੋਏ ਲਾਇਆ ਮਿਡਲ ਈਸਟ ਦਾ।
ਮਿਡਲ ਈਸਟ ਦਾ ਮਤਲਬ ਹੈ ਸਾਊਦੀ ਅਰਬ, UAE, ਦੁਬਈ, ਇੱਥੋਂ ਹੈ ਸਾਰਾ ਇਲਾਕਾ ਜਿਹੜਾ। ਜ਼ਾਹਿਰ ਹੈ ਸਾਡੇ ਨਾਲ ਵੀ ਗਹਿਰਾ ਤਾਲੁਕ ਹੈ ਇਸ ਪੋਜੀਸ਼ਨ ਦਾ। ਤੇ ਇਹ ਦੋਨੋਂ ਖਵਾਤੀਨ ਜਿਹੜੀਆਂ ਨੇ ਉਹ ਦੋਵੇਂ ਬੜੀਆਂ ਕਲੀਅਰ ਨੇ ਕਿ ਇਮਰਾਨ ਖਾਨ ਔਰ ਸਦਰ ਟਰੰਪ ਦੇ ਬੜੇ ਆਈਡੀਅਲ ਰਿਲੇਸ਼ਨਸ਼ਿਪ ਸਨ ਔਰ ਇਮਰਾਨ ਖਾਨ ਨਾਲ ਉੱਥੇ ਧੱਕਾ ਹੋਇਆ, ਇਮਰਾਨ ਖਾਨ ਕੋਲੋਂ ਇਲੈਕਸ਼ਨ ਖੋਇਆ ਗਿਆ। ਇਹ ਅਪਾਇੰਟਮੈਂਟ ਵੇਖੋ ਤੇ ਨਾਲ ਮੁੰਨੇ ਮੁਨੀਬ ਫਾਰੂਕ ਨੇ ਆ ਕੇ ਗੱਜ ਵੱਜ ਕੇ ਕਿਹਾ, ਨਾਲ ਹਮੀਦ ਗੁਲ ਸਾਹਿਬ ਦਾ ਜਿਹੜਾ ਲੌਂਡਾ ਲਪਾੜਾ ਹੈ, ਉਹਨਾਂ ਦੇ ਪੁੱਤਰ ਦੀ ਗੱਲ ਕਰਦੇ ਹਾਂ ਕਿ ਜੀ ਸਾਡੀ ਗੱਲ ਹੋ ਗਈ ਹੈ। ਮੈਂ ਪੂਰੀ ਐਕਸਪਲੇਨ ਕੀਤੀ ਉਰਦੂ ਵੀਲੌਗ 'ਚ, ਅੱਜ ਦਾ ਸੁਣਿਓ ਜ਼ਰੂਰ, ਜੇ ਤੁਹਾਨੂੰ ਵੇਲਾ ਮਿਲੇ ਤੇ ਉਰਦੂ ਵੀਲੌਗ ਜ਼ਰੂਰ ਸੁਣਿਓ, ਉਹਦੇ 'ਚ ਪੂਰੀ ਗੱਲ ਦੱਸੀ ਹੈ ਸਾਡੀ ਗੱਲ ਹੋ ਗਈ ਦੀ, ਕਿ ਇਹ ਪਾਕਿਸਤਾਨ ਦੀ ਮਿਲਟਰੀ ਸਟੈਬਲਿਸ਼ਮੈਂਟ ਨੂੰ ਕਿਉਂ ਦੱਸਣਾ ਪੈਣ ਡਿਆ ਤੁਹਾਨੂੰ ਵੀ ਸਾਡੀ ਗੱਲ ਹੋ ਗਈ, ਤੇ ਉਹ ਤੁਹਾਡੇ ਸਾਹਮਣੇ ਰੱਖਾਂਗੇ। ਬਹਰਹਾਲ ਹੁਣ ਇਹ ਮਾਮਲਾ ਇਹ ਹੈ ਕਿ ਇਹ ਜੋ ਕੁਝ ਵੀ ਸਾਡੀ ਇਸ ਵੇਲੇ ਪ੍ਰੋਬਲਮ ਚੱਲ ਰਹੀ ਹੈ, ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਜਿਹੜੀਆਂ ਵੀ ਗੱਲਾਂ ਕੀਤੀਆਂ ਨੇ ਸਾਰੀਆਂ ਦੀ ਸਾਰੀਆਂ, ਉਹਦੇ 'ਚੋਂ ਲੱਗ ਤੇ ਇਹ ਰਿਹਾ ਕਿ ਕਿਤੇ ਬੜਾ ਸ਼ਦੀਦ ਦਬਾਓ ਦੇ ਵਿੱਚ ਮਿਲਟਰੀ ਸਟੈਬਲਿਸ਼ਮੈਂਟ ਵੀ ਹੈ, ਤੇ ਅੱਗੋਂ ਉਹ ਹੀ ਦਬਾਓ ਜਿਹੜੀ ਆ ਉਹ ਪਾ ਰਹੇ ਨੇ ਜਿਹੜੇ ਪਾਕਿਸਤਾਨ ਦੀ ਇਸ ਵੇਲੇ ਫਾਰਮ 47 ਦੀ ਹਕੂਮਤ ਬੈਠੀ ਉਹਦੇ ਉੱਤੇ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਕਿ ਇਸਲਾਮਾਬਾਦ ਏਅਰਪੋਰਟ ਦਾ ਜਿਹੜਾ ਠੇਕਾ ਉਹਦੀ ਬਿਡ ਖੁੱਲ੍ਹਣ ਲੱਗੀ ਹੈ, ਅਤੇ ਰਿਪੋਰਟਡਲੀ ਇਹ ਖਬਰ ਆ ਰਹੀ ਹੈ ਕਿ ਉਹਦੇ ਵਿੱਚ ਇੱਕੋ ਹੀ ਪਾਰਟੀ ਨੂੰ, ਇੱਕੋ ਹੀ ਕੰਪਨੀ ਨੂੰ ਬਿਡ ਕਰਨ ਦਿੱਤੀ, ਔਰ ਉਹ ਟਰਕਿਸ਼ ਪਾਰਟੀ ਹੈ, ਤੁਰਕੀ ਦੀ ਕੋਈ ਕੰਪਨੀ ਹੈ, ਔਰ ਸ਼ਾਇਦ ਉਹ ਪੂਰੀ ਕਮਾਈ ਦਾ 47% ਜਿਹੜਾ ਏਅਰਪੋਰਟ ਦੀ ਸਾਰੀ ਕਮਾਈ ਦਾ 47% ਜਿਹੜਾ ਉਹਨਾਂ ਆਖਿਆ ਜੀ ਅਸੀਂ ਹਕੂਮਤ ਪਾਕਿਸਤਾਨ ਨੂੰ ਦੇਵਾਂਗੇ, 53% ਅਸੀਂ ਆਪਣੇ ਕੋਲ ਰੱਖਾਂਗੇ। ਮਤਲਬ ਅਸੀਂ ਹੁਣ ਇਹ ਕਿਸੇ ਨੂੰ ਉੱਥੇ ਬਿਡ ਵੀ ਨਹੀਂ ਕਰਨ ਦਿੱਤੀ ਤਾਂ ਕਿ ਮਾਮਲਾਤ ਜਿਹੜੇ ਨੇ ਉਹ ਕਿਤੇ ਖੁੱਲ੍ਹ ਕੇ ਸਾਹਮਣੇ ਨਾ ਆ ਜਾਣ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਹੁਣ ਬਸ਼ਾਰ ਉਲ ਅਸਦ ਸਾਹਿਬ ਦਾ ਇੱਕ ਕਿੱਸਾ ਹੈ ਜਿਹੜਾ ਕਿ ਇਸ ਵੇਲੇ ਰੂਸ ਤੋਂ ਇਨਕਸ਼ਾਫ ਹੋ ਰਿਹਾ ਹੈ। ਇਨਕਸ਼ਾਫ ਇਹ ਹੋ ਰਿਹਾ ਹੈ ਕਿ ਉਹਨਾਂ ਨੂੰ ਮੁਬੈਨਾ ਤੌਰ 'ਤੇ ਜ਼ਹਿਰ ਦੇ ਕੇ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ। ਤੁਹਾਨੂੰ ਪਤਾ ਹੀ ਹੈ ਸ਼ਾਮ ਦੇ ਇਹ ਸਾਬਕ ਸਦਰ ਨੇ, ਸ਼ਾਮ ਤੋਂ ਨੱਠ ਕੇ, ਭੱਜ ਕੇ, ਨਿਕਲ ਕੇ, ਜਾਨ ਬਚਾ ਕੇ, ਜੋ ਵੀ ਕਹਿਣਾ ਤੁਸੀਂ, ਇਹ ਅਪੜੇ ਨੇ ਇਸ ਵੇਲੇ ਰਸ਼ੀਆ ਦੇ ਵਿੱਚ। ਉੱਥੇ ਇਹਨਾਂ ਨੇ ਪਨਾਹ ਲਈ ਹੈ ਔਰ ਰਸ਼ੀਆ ਦੇ ਹੋਣੇ ਜ਼ਾਹਿਰ ਹੈ ਸਰਕਾਰੀ ਮਹਿਮਾਨ ਹੀ ਨੇ ਜਿਸ ਵੇਲੇ ਪਨਾਹ ਦੇ ਦਿੱਤੀ ਉਹਨਾਂ ਨੇ, ਔਰ ਰਸ਼ੀਆ ਦੇ ਬਸ਼ਾਰ ਉਲ ਅਸਦ ਦੀ ਜਿਹੜੀ ਗਵਰਨਮੈਂਟ ਸੀ ਉਹਦੇ ਨਾਲ ਬੜੇ ਕਰੀਬੀ ਤਾਲੁਕਾਤ ਸਨ। ਹੁਣ ਇਹ ਪਤਾ ਲੱਗਾ ਕਿ ਉਹ ਜਿਹੜੇ ਆਪਣੇ ਅਪਾਰਟਮੈਂਟ 'ਚ ਰਹਿੰਦੇ ਨੇ ਜਾਂ ਜਿੱਥੇ ਉੱਥੇ ਰਿਹਾਇਸ਼ ਪਜ਼ੀਰ ਨੇ, ਉੱਥੇ ਉਹਨਾਂ ਦੀ ਤਬੀਅਤ ਬੜੀ ਖਰਾਬ ਹੋ ਗਈ ਸੀ। ਡਾਕਟਰਸ ਨੂੰ ਬੁਲਾਇਆ ਗਿਆ। ਇਹ ਬਰਤਾਨੀਆ ਦਾ ਅਖਬਾਰ ਹੈ ਗਾਲਬਨ ਸਨ, ਉਹਨੇ ਇਹ ਖਬਰ ਦਿੱਤੀ ਹੈ, ਦੀ ਸਨ ਨੇ, ਔਰ ਉਹਨਾਂ ਨੇ ਇਹ ਕਿਹਾ ਹੈ ਕਿ ਇਹ ਬਸ਼ਰ ਉਲ ਅਸਦ ਜਿਹੜੇ ਨੇ ਉਹਨਾਂ ਦੀ ਤਬੀਅਤ ਬੜੀ ਖਰਾਬ ਹੋ ਗਈ। ਡਾਕਟਰਸ ਬੁਲਾਏ ਗਏ ਔਰ ਜਿਸ ਵੇਲੇ ਉਹਨਾਂ ਦੇ ਨਮੂਨੇ ਲਏ ਗਏ, ਟੈਸਟ ਲਿਆ ਗਿਆ, ਤਾਂ ਪਤਾ ਚੱਲਾ ਕਿ ਉਹਨਾਂ ਦੇ ਜਿਸਮ ਦੇ ਵਿੱਚ ਜ਼ਹਿਰ ਦੇ ਅਸਰਾਤ ਨੇ। ਕਿਸੇ ਨੇ ਉਹਨਾਂ ਨੂੰ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ ਲੇਕਿਨ ਸ਼ਦੀਦ ਖਾਂਸੀ ਆਈ, ਸਾਹ ਲੈਣ ਦੇ ਵਿੱਚ ਦੁਸ਼ਵਾਰੀ ਹੋਈ, ਲੇਕਿਨ ਡਾਕਟਰਾਂ ਨੇ ਉਹਨਾਂ ਦੀ ਜ਼ਿੰਦਗੀ ਬਚਾ ਲਈ। ਉਹਨਾਂ ਦੀ ਏਜ 59 ਹੈ ਔਰ ਉਹਨਾਂ ਦੇ ਉੱਤੇ ਇਹ ਜਾਨਲੇਵਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਹਦੇ ਵਿੱਚੋਂ ਬਾਲ ਬਚ ਗਏ ਨੇ। ਅਤੇ ਹੁਣ ਵੇਖਦੇ ਅੱਗੋਂ ਕਿ ਜਿਹੜੀ ਰਸ਼ੀਅਨ ਗਵਰਨਮੈਂਟ ਹੈ ਉਹ ਉੱਥੇ ਕਿਸ ਤਰੀਕੇ ਨਾਲ ਸਾਰੇ ਮਾਮਲਾਤ ਮੈਨੇਜ ਕਰਨ ਦੀ ਕੋਸ਼ਿਸ਼ ਕਰਦੀ ਹੈ, ਕਿਉਂਕਿ ਇਸ ਵੇਲੇ ਤਾਂ ਜ਼ਾਹਿਰ ਹੈ ਬਸ਼ਰ ਉਲ ਅਸਦ ਸਾਹਿਬ ਦੇ ਉੱਤੇ ਕਾਫੀ ਜ਼ਿਆਦਾ ਇਸ ਵੇਲੇ ਅਟੈਕ ਹੈ ਔਰ ਰਹਿਣਾ ਵੀ ਅਗਲੇ ਪਾਸਿਓਂ ਅਟੈਕ। ਇਹ ਵੀ ਨਹੀਂ ਹੋ ਸਕਦਾ ਕਿ ਉਹ ਅਟੈਕ ਜਿਹੜਾ ਉਹ ਖਤਮ ਹੋ ਜਾਏ, ਇਹ ਅਟੈਕ ਜਿਹੜਾ ਉਹ ਚੱਲਦਾ ਰਹਿਣਾ। ਅੱਛਾ ਜੀ, ਅਗਲੀ ਖਬਰ ਜਿਹੜੀ ਉਹ ਤੁਹਾਡੇ ਸਾਹਮਣੇ ਦਿਆਂਗੇ। ਤੁਹਾਨੂੰ ਅਸੀਂ ਅਮਰੀਕਾ ਦੇ ਵਿੱਚ ਇਹ ਤਾਂ ਦੱਸ ਦਿੱਤਾ ਸੀ ਕਿ ਪਹਿਲੀ ਤਾਰੀਖ ਵਾਲੇ ਦਿਨ ਜਦੋਂ ਨਵਾਂ ਸਾਲ ਸੀ, 31 ਔਰ ਪਹਿਲੀ, ਉਹ ਜਿਹੜੀ ਰਾਤ ਸੀ ਔਰ ਦਿਨ ਸੀ, ਉੱਥੇ ਅਮਰੀਕਾ ਦੇ ਵਿੱਚ 3 ਹਮਲੇ ਹੋਏ ਸਨ। ਇੱਕ ਤਾਂ ਨਿਊਯਾਰਕ ਦੇ ਵਿੱਚ ਗੋਲੀਆਂ ਚੱਲੀਆਂ ਸਨ ਇੱਕ ਕਲੱਬ ਦੇ ਵਿੱਚ, ਫਿਰ ਜਿਹੜਾ ਲਾਸ ਵੈਗਸ ਸੀ ਉੱਥੇ ਇੱਕ ਟੈਸਲਾ ਦਾ ਜਿਹੜਾ ਟਰੱਕ ਸੀ ਉਹਦੇ ਵਿੱਚ ਬੰਬ ਚਲਾ ਦਿੱਤਾ ਗਿਆ ਸੀ, ਔਰ ਫਿਰ ਨਿਊ ਓਰਲੀਨਜ਼ ਦੇ ਵਿੱਚ ਟਰੱਕ ਚੜ੍ਹਾ ਕੇ ਉੱਥੇ ਵੀ ਬਹੁਤ ਸਾਰੇ ਸ਼ਹਿਰੀਆਂ ਨੂੰ ਜਾਂ ਬਾਗ ਕਰ ਦਿੱਤਾ ਸੀ। ਹੁਣ ਇੱਕ ਨਵੀਂ ਖਬਰ ਅੱਜ ਦੀ ਆ ਰਹੀ ਹੈ ਕਿ ਵਾਸ਼ਿੰਗਟਨ DC ਦੇ ਵਿੱਚ ਵੀ ਗੋਲੀਆਂ ਚੱਲੀਆਂ ਨੇ ਔਰ ਉੱਥੇ ਵੀ ਕਤਲੋ ਗਾਰਤ ਦਾ ਤਾਂ ਨਹੀਂ ਪਤਾ ਲੱਗਾ ਕਿ ਕਿੰਨੇ ਬੰਦੇ ਜ਼ਖਮੀ ਹੋਏ ਨੇ, ਲੇਕਿਨ ਇਸ ਵੇਲੇ ਤਾਂ ਖਬਰ ਇਹ ਹੈ ਕਿ ਉੱਥੇ ਵੀ ਗੋਲੀ ਚੱਲ ਰਹੀ। ਇਹਨਾਂ ਤਮਾਮ ਇਸ਼ੂਜ਼ ਦੇ ਉੱਤੇ ਸਦਰ ਟਰੰਪ ਨੇ ਇੱਕ ਬੜਾ ਭਰਵਾਂ ਕਿਸਮ ਦਾ ਇੱਕ ਉਹਨਾਂ ਨੇ ਬਿਆਨ ਦਿੱਤਾ। ਉਹਨਾਂ ਨੇ ਕਿਹਾ ਜੀ ਇਸ ਤਮਾਮ ਫਸਾਦ ਦੀ ਜੜ ਜਿਹੜੀ ਹੈ ਉਹ ਡੈਮੋਕ੍ਰੈਟ ਗਵਰਨਮੈਂਟ ਸੀ। ਉਹਨਾਂ ਨੇ ਬਾਰਡਰ ਖੋਲ੍ਹ ਦਿੱਤੇ ਔਰ ਕ੍ਰਿਮੀਨਲ ਲੋਕ ਜਿਹੜੇ ਉਹ ਬਾਰਡਰ ਦੇ ਥਰੂ ਅੰਦਰ ਆ ਗਏ ਔਰ ਹੁਣ ਪੂਰੇ ਮੁਲਕ ਦੇ ਵਿੱਚ ਲੌਲੈਸਨੈਸ ਹੈ। ਅਤੇ ਜਦੋਂ ਤੱਕ ਬਾਰਡਰਸ ਨੂੰ ਸਿਕਿਉਰ ਨਾ ਕੀਤਾ, ਗੈਰ ਕਾਨੂੰਨੀ ਜਾਂ ਬਗੈਰ ਵੀਜ਼ਾ ਲੈਣ ਤੋਂ ਜਿਹੜੇ ਬੰਦੇ ਅੰਦਰ ਆ ਜਾਂਦੇ ਨੇ ਉਹਨਾਂ ਨੂੰ ਨਾ ਡੱਕਿਆ ਗਿਆ, ਅਤੇ ਅਮਰੀਕਾ ਜਿਹੜਾ ਉਹ ਮਹਿਫੂਜ਼ ਮੁਲਕ ਨਹੀਂ ਹੋਏਗਾ। ਅੱਛਾ, ਇਹਦੇ ਵਿੱਚ ਹੁਣ ਜਿਹੜੀ ਜ਼ਿਆਦਾ ਗੱਲ ਲੱਗਦੀ ਹੈ ਉਹ ਤਾਂ ਇਹੀ ਲੱਗਦੀ ਹੈ ਕਿ ਸਿਆਸੀ ਗੱਲਬਾਤ ਹੀ ਇਹਦੇ 'ਚ ਜ਼ਿਆਦਾ ਲੱਗਦੀ ਹੈ। ਉਹਦੀ ਵਜ੍ਹਾ ਇਹ ਹੈ ਕਿ ਵੇਖੋ ਇਹ ਜਿਹੜਾ ਨਿਊ ਓਰਲੀਨਜ਼ ਦੇ ਵਿੱਚ ਜਿਹਨੇ ਕੰਮ ਕੀਤਾ ਉਹ ਤਾਂ ਜੰਮਿਆ ਪਲਿਆ ਹੀ ਇੱਥੇ ਸੀ,
ਉਹਦਾ ਤੇ ਵੀਜ਼ਾ ਇਲੀਗਲ ਦਾ ਕੰਮ ਹੀ ਕੋਈ ਨਹੀਂ। ਇਸੇ ਤਰੀਕੇ ਨਾਲ ਜਿਹਨੇ ਟੈਸਲਾ ਦੇ ਵਿੱਚ ਬੰਬ ਚਲਾਇਆ ਲਾਸ ਵੈਗਸ ਦੇ ਵਿੱਚ, ਉਹ ਵੀ ਇੱਥੋਂ ਦਾ ਹੀ ਸੀ। ਔਰ ਉਹ ਤੇ ਚਲੋ ਉਹਨੂੰ ਤੇ ਤੁਸੀਂ ਕਹੋ ਕਿ ਉਹ ਉਸ ਹਿਸਾਬ ਨਾਲ ਉਹਨੂੰ ਤੇ ਤੁਸੀਂ ਕਲਾਸੀਫਾਈ ਵੀ ਨਹੀਂ ਕਰ ਸਕਦੇ ਜਿਸ ਤਰ੍ਹਾਂ ਕਲਾਸੀਫਾਈ ਅਮੂਮੀ ਤੌਰ 'ਤੇ ਕੀਤਾ ਜਾਂਦਾ। ਅਤੇ ਇਹ ਲੇਕਿਨ ਜ਼ਾਹਿਰ ਹੈ ਕਿ ਪੋਲੀਟੀਕਲ ਜਿਹੜੀ ਬੀਟ ਹੈ ਸਦਰ ਟਰੰਪ ਦੀ, ਉਹ ਰਿਸਪੌਂਡ ਕਰਦੀ ਹੈ ਜਦੋਂ ਸਦਰ ਟਰੰਪ ਜਿਹੜਾ ਹੈ ਉਹ ਗੈਰ ਮੁਲਕੀਆਂ ਦੇ ਉੱਤੇ ਜਾਂ ਇਲੀਗਲ ਇਮੀਗਰੈਂਟਸ ਦੇ ਉੱਤੇ ਜਦੋਂ ਉਹ ਗੱਲਬਾਤ ਕਰਦੇ ਨੇ, ਅਤੇ ਜਿਹੜੀ ਉਹਨਾਂ ਦੀ ਵੋਟ ਬੇਸ ਹੈ ਜਾਂ ਵੋਟਰ ਬੇਸ ਹੈ ਉਹ ਬੜੀ ਚਾਰਜ ਹੁੰਦੀ ਹੈ, ਐਮਪਾਵਰਡ ਫੀਲ ਕਰਦੀ ਹੈ, ਅਤੇ ਉਹ ਉਹਨਾਂ ਨੂੰ ਰੈਜ਼ੋਨੇਟ ਕਰਦੇ ਨੇ ਉਹਨਾਂ ਦੇ ਨਾਲ ਸਦਰ ਟਰੰਪ। ਅਤੇ ਇਸ ਵਾਸਤੇ ਮੇਰਾ ਖਿਆਲ ਹੈ ਕਿ ਜਿਸ ਵੇਲੇ ਸਦਰ ਟਰੰਪ ਹਲਫ ਲੈਣਗੇ ਅਤੇ ਜ਼ਰੂਰ ਕੋਈ ਨਾ ਕੋਈ ਸਖਤ ਆਰਡਰ ਜਿਹੜੇ ਨੇ ਉਹ ਪਾਸ ਹੋਣਗੇ। ਲੱਗ ਹੀ ਰਿਹਾ ਜਿਹੜੇ ਇਲੀਗਲ ਇਮੀਗਰੈਂਟਸ ਨੇ ਔਰ ਵੀਜ਼ਾ ਪੋਲਿਸੀਜ਼ ਜਾਂ ਅਮਰੀਕਾ ਦੇ ਵਿੱਚ ਆਉਣਾ ਜਿਹੜਾ ਇਹਨੂੰ ਮਜ਼ੀਦ ਸਖਤ ਕਰ ਦਿੱਤਾ ਜਾਏਗਾ। ਇਹ ਮੈਨੂੰ ਲੱਗਦਾ, ਮੈਂ ਇਹ ਫਿਲਹਾਲ ਤਾਂ ਅੰਦਾਜ਼ਾ ਹੀ ਲਾ ਸਕਦੇ, ਜ਼ਾਹਿਰ ਹੈ ਫੈਸਲਾ ਤਾਂ ਉਹਨਾਂ ਨੇ ਕਰਨਾ ਹੈ, ਅਸੀਂ ਸਿਰਫ ਤੁਹਾਨੂੰ ਅੰਦਾਜ਼ਾ ਲਾ ਕੇ ਗੱਲ ਦੱਸ ਸਕਦੇ ਹਾਂ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਅਜ਼ਮਾ ਬੁਖਾਰੀ ਸਾਹਿਬਾ ਨੇ ਇੱਕ ਨਵਾਂ ਬਿਆਨ ਠੋਕਿਆ ਹੈ। ਉਹਨਾਂ ਕਿਹਾ ਜੀ ਮਰੀਮ ਨਵਾਜ਼ ਦੀ ਡਿਕਸ਼ਨਰੀ 'ਚ ਇੱਕ ਹੀ ਲਫ਼ਜ਼ ਹੈ ਔਰ ਉਹ ਹੈ ਮੈਰਿਟ। ਮਾਸ਼ਾ ਅੱਲਾ, ਮੈਨੂੰ ਤਾਂ ਸਮਝ ਨਹੀਂ ਹੈ ਕਿ ਮੈਂ ਇੱਥੇ ਤਜਜ਼ੀਆ ਕੀ ਕਰਾਂ। ਮਰੀਮ ਨਵਾਜ਼ ਦੀ ਡਿਕਸ਼ਨਰੀ 'ਚ ਇੱਕ ਹੀ ਲਫ਼ਜ਼ ਹੈ ਅਤੇ ਉਹ ਹੈ ਮੈਰਿਟ। ਇਹ ਗੱਲ ਵੈਸੇ ਬਾਜੀ ਠੀਕ ਹੈ, ਡਿਕਸ਼ਨਰੀ ਪੜ੍ਹਨ ਵਾਸਤੇ ਬੰਦੇ ਨੂੰ ਚੰਗਾ ਭਲਾ ਪੜ੍ਹਿਆ ਲਿਖਿਆ ਹੋਣਾ ਚਾਹੀਦਾ ਹੈ ਜਾਂ ਹੋਣਾ ਪੈਂਦਾ ਹੈ ਕਮ ਅਜ਼ ਕਮ। ਹੁਣ ਮਰੀਮ ਸਾਹਿਬਾ ਨੇ ਡਿਕਸ਼ਨਰੀ ਕਿੱਥੋਂ ਪੜ੍ਹ ਲੈਣੀ ਹੈ ਵਿਚਾਰੀ ਨੇ? ਮੈਨੂੰ ਲੱਗਦਾ ਉਹਨੇ ਕੋਈ ਡਿਕਸ਼ਨਰੀ ਖਰੀਦੀ ਜਿਹਦੇ ਵਿੱਚ ਮੈਰਿਟ ਦਾ ਲਫ਼ਜ਼ ਲਿਖਿਆ ਹੈ, ਬਾਕੀ ਉਹਦੇ ਵਿੱਚ ਕੋਈ ਸ਼ੈ ਹੋਰ ਹੈ ਹੀ ਨਹੀਂ, ਖਾਲੀ ਉਹ ਸਾਰੀ ਡਿਕਸ਼ਨਰੀ। ਅਤੇ ਦੂਜੀ ਗੱਲ ਇਹ ਹੈ ਕਿ ਜਿਹੜੀ ਭੈਣ ਸਾਡੀ ਆਪ ਕੋਈ ਜਿਹਦਾ ਮੈਰਿਟ ਕੋਈ ਨਹੀਂ, ਸਿਰਫ ਮੈਰਿਟ ਇਹ ਹੈ ਵੀ ਉਹ ਨਵਾਜ਼ ਸ਼ਰੀਫ ਦੀ ਧੀ ਹੈ, ਉਹਨੇ ਅੱਗੋਂ ਭੈਣ ਮੇਰੀ ਇਹ ਕੀ ਮੈਰਿਟ ਚਲਾਉਣਾ ਅਤੇ ਕੀ ਮੈਰਿਟ ਉਹਨੇ ਨਹੀਂ ਚਲਾਉਣਾ। ਬਹਰਹਾਲ ਗੁਜ਼ਾਰਾ ਕਰ ਰਹੀ ਹੈ, ਮੈਂ ਹੀ ਕਹਿ ਸਕਦਾ, ਔਰ ਚੰਗਾ ਹੈ ਕਿ ਗੁਜ਼ਾਰਾ ਕਰ ਲਏ, ਆਪਣਾ ਮਾਮਲਾ ਜਿਸ ਤਰ੍ਹਾਂ ਉਹਦੇ ਗੁਜ਼ਰ ਸਕਦੇ ਨੇ ਉਹ ਚਲਾ ਲਏ। ਕਿਉਂਕਿ ਅਗਲੇ ਪਾਸੇ ਸ਼ੌਕਤ ਬਸਰਾ ਸਾਹਿਬ ਨੇ ਕਿਹਾ ਹੈ ਕਿ ਮਰੀਮ ਸਫਦਰ ਜਿਹੜੀ ਖੁਦ ਆ ਰਹੀ ਹੈ ਫਾਰਮ 47 ਦੀ ਚੀਫ ਮਿਨਿਸਟਰ ਬਣੀ ਹੈ, ਉਹ ਵਿਚਾਰੀ ਨੇ ਕੀ ਮੈਰਿਟ ਚਲਾਉਣਾ ਹੈ, ਉਹ ਤਾਂ ਆਪ ਹੀ ਮੈਰਿਟ 'ਤੇ ਚੀਫ ਮਿਨਿਸਟਰ ਜਿਹੜੀ ਨਹੀਂ ਬਣੀ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਖਬਰ ਇਹ ਹੈ ਕਿ ਮੁਨੀਫ ਫਾਰੂਕ ਸਾਹਿਬ ਨੇ ਅਤੇ ਹਮੀਦ ਗੁਲ ਸਾਹਿਬ ਦੇ ਪੁੱਤਰ ਨੇ ਜਿਹੜੀ ਇੱਕ ਦਾਅਵਾ ਕੀਤਾ ਹੈ ਕਿ ਸਾਊਦੀ ਅਰਬ ਦੇ ਥਰੂ ਸਾਡੀ ਟਰੰਪ ਦੇ ਨਾਲ ਮਿਲਟਰੀ ਇਸਟੈਬਲਿਸ਼ਮੈਂਟ ਦੀ ਗੱਲ ਸਾਊਦੀ ਅਰਬ ਦੇ ਥਰੂ ਟਰੰਪ ਨਾਲ ਹੋ ਗਈ ਹੈ ਕਿ ਤੁਸੀਂ ਪਾਕਿਸਤਾਨ ਦੇ ਮਾਮਲਾਤ ਦੇ ਉੱਤੇ ਕੋਈ ਕੰਮ ਸ਼ਮ ਨਹੀਂ ਕਰਨਾ। ਉਹ ਮੈਂ ਪਹਿਲੇ ਵੀ ਤੁਹਾਨੂੰ ਦੱਸਿਆ ਕਿ ਉਹ ਸਾਡੀ ਗੱਲ ਹੋ ਗਈ ਵਾਲਾ ਕੰਮ ਹੈ। ਲੇਕਿਨ ਦੂਸਰੇ ਪਾਸੇ ਜਿਹੜੇ ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਉਹਨਾਂ ਨੂੰ ਮਹਿਮੂਦ ਅਚਕਜ਼ਈ ਨੇ ਕੁਝ ਗੱਲਾਂ ਯਾਦ ਕਰਾਈਆਂ ਨੇ। ਉਹਨਾਂ ਨੂੰ ਵੀ ਦੱਸਿਆ ਵੀ ਤੁਹਾਡੀ ਵੀ ਕਿਸੇ ਜ਼ਮਾਨੇ 'ਚ ਗੱਲ ਹੋਈ ਸੀ। ਉਹਨਾਂ ਕਿਹਾ ਕਿ ਤੁਸੀਂ ਇਹ ਜੋ ਕੁਝ ਵੀ ਕੀਤਾ 9 ਮਈ ਅਤੇ 26 ਨਵੰਬਰ ਇਹਦਾ ਜੁਡੀਸ਼ੀਅਲ ਕਮਿਸ਼ਨ ਬਣਾ ਦਿੱਤਾ ਜਾਏ ਤਾਂ ਬਿਹਤਰ ਹੈ। ਔਰ ਦੂਸਰਾ ਉਹਨਾਂ ਨੇ ਕਿਹਾ ਕਿ ਸ਼ਹਿਬਾਜ਼ ਸ਼ਰੀਫ ਜਿਹੜਾ ਉਹ ਹੁਣ ਅੱਗੇ ਹੈ, ਨਵਾਜ਼ ਸ਼ਰੀਫ ਨੂੰ ਤਾਂ ਉਹਨਾਂ ਨੇ ਫਾਰਿਗ ਕਰਤਾ। ਕੱਲ੍ਹ ਤੁਹਾਨੂੰ ਯਾਦ ਹੋਏਗਾ ਕਿ ਅਨੀਕ ਨਾਜੀ ਨੇ ਵੀ ਇਹੀ ਗੱਲ ਕੀਤੀ ਸੀ ਕਿ ਨਵਾਜ਼ ਸ਼ਰੀਫ ਨੂੰ ਖਤਮਸ਼ੁੱਧ ਕਰ ਦਿੱਤਾ ਹੈ, ਅਤੇ ਖਤਮਸ਼ੁੱਧ ਕਰਨ ਵਾਲਾ ਕੋਈ ਹੋਰ ਨਹੀਂ, ਉਹਨਾਂ ਦੀ ਆਪਣੀ ਧੀ ਅਤੇ ਉਹਨਾਂ ਦਾ ਭਰਾ ਹੈ। ਉਹਨਾਂ ਨੇ ਉਹਨਾਂ ਨੂੰ ਖਤਮਸ਼ੁੱਧ ਕੀਤਾ ਅਤੇ ਉਹਨਾਂ ਦੀ ਸਿਆਸਤ ਨੂੰ ਬਿਲਕੁਲ ਮਲੀਆ ਮੇਟ ਕਰਕੇ ਰੱਖ ਦਿੱਤਾ ਹਮੇਸ਼ਾ ਵਾਸਤੇ। ਹੁਣ ਮਹਿਮੂਦ ਅਚਕਜ਼ਈ ਸਾਹਿਬ ਨੇ ਵੀ ਇਹੀ ਆਖਿਆ ਹੈ ਕਿ ਇਸ ਵੇਲੇ ਨਵਾਜ਼ ਸ਼ਰੀਫ ਨੂੰ ਵਾਪਸ ਧਕੇਲ ਦਿੱਤਾ ਹੈ। ਅਗਲੇ ਪਾਸੇ ਜਿਹੜੇ ਰਹਿ ਗਏ ਨੇ ਬੰਦੇ ਉਹ ਸਿਰਫ ਸ਼ਹਿਬਾਜ਼ ਸ਼ਰੀਫ ਅਤੇ ਇਸ ਵੇਲੇ ਮਰੀਮ ਸਾਹਿਬਾ ਨੇ। ਅਤੇ ਇਹ ਅਗਰ ਵਾਕਈ ਚਾਹੁੰਦੇ ਨੇ ਕਿ ਮਾਮਲਾਤ ਅੱਗੇ ਤੁਰਨ ਅਤੇ ਜੁਡੀਸ਼ੀਅਲ ਇੱਕ ਇਨਕੁਆਇਰੀ ਕਰਾਉਣ ਤਾਂ ਕਿ ਮਾਮਲਾਤ ਜਿਹੜੇ ਨੇ ਉਹ ਅਗਲੇ ਪਾਸੇ ਤੁਰਨ ਦਾ ਕੋਈ ਮਾਮਲਾ ਬਣ ਸਕੇ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਔਰ ਉਹ ਆਖਰੀ ਖਬਰ ਵੀ ਹੈ, ਉਹ ਖਬਰ ਇਹ ਹੈ ਕਿ ਜਿਸ ਵੇਲੇ ਵੀ ਅਮਰੀਕਾ ਦੇ ਵਿੱਚ ਕੋਈ ਨਵੀਂ ਹਕੂਮਤ ਆਉਂਦੀ ਹੈ ਅਤੇ ਉਹ ਆਪਣੇ ਜਿੰਨੀ ਵੀ ਅਪੁਆਇੰਟਮੈਂਟਸ ਨੇ ਉਹ ਖੁਦ ਕਰਦੇ ਨੇ। ਮਸਲਨ ਹੁਣ ਸਦਰ ਟਰੰਪ ਦੀ ਜਦੋਂ ਨਵੀਂ ਹਕੂਮਤ ਆਉਣੀ ਹੈ ਤਾਂ ਉਹਨਾਂ ਨੇ ਸਾਰੀਆਂ ਅਪੁਆਇੰਟਮੈਂਟਾਂ ਆਪਣੀ ਮਰਜ਼ੀ ਨਾਲ ਕਰਨੀਆਂ ਨੇ। ਉਸੇ ਵੇਲੇ ਉਹ ਪੂਰੀ ਦੁਨੀਆ ਦੇ ਵਿੱਚ ਆਪਣੇ ਸਫੀਰਾਂ ਦੀ ਵੀ ਤਾਇਨਾਤੀ ਕਰਦੇ ਨੇ, ਜਿੱਥੇ ਜਿੱਥੇ ਸਫੀਰ ਉਹਨਾਂ ਦਾ ਬਦਲਣਾ ਦਿਲ ਕਰੇ ਉੱਥੇ ਬਦਲਦੇ ਨੇ। ਜ਼ਿਆਦਾਤਰ ਜਗ੍ਹਾ 'ਤੇ ਬਦਲ ਦਿੰਦੇ ਨੇ, ਪਰ ਕੁਝ ਜਗ੍ਹਾ 'ਤੇ ਅਗਰ ਉਹਨਾਂ ਨੂੰ ਲੱਗੇ ਕਿ ਬੰਦਾ ਠੀਕ ਕੰਮ ਕਰ ਰਿਹਾ ਤਾਂ ਉਹਨੂੰ ਚੱਲਣ ਦਿੰਦੇ ਨੇ, ਜਾਂ ਕਮ ਅਜ਼ ਕਮ ਚੰਦ ਮਹੀਨੇ ਚੱਲਣ ਦਿੰਦੇ ਨੇ। ਜਿਹੜੇ ਪਾਕਿਸਤਾਨ 'ਚ ਅਮਰੀਕਾ ਦੇ ਸਫੀਰ ਸਨ ਡੋਨਲਡ ਬਲੂਮ ਸਾਹਿਬ, ਉਹ ਜਾਂ ਤਾਂ ਉਹਨਾਂ ਨੇ ਖੈਰ ਖੁਦ ਹੀ ਕਹਿਤਾ ਹੋਏਗਾ ਕਿ ਮੈਂ ਕੰਟੀਨਿਊ ਕਰਨਾ, ਜਾਂ ਉਹਨਾਂ ਨੂੰ ਫਿਰ ਟਰੰਪ ਐਡਮਿਨਿਸਟ੍ਰੇਸ਼ਨ ਦੀ ਤਰਫੋਂ ਇਹ ਦੱਸਿਆ ਗਿਆ। ਉਹ ਬਹਰਹਾਲ ਇਸ ਵੇਲੇ ਪਾਕਿਸਤਾਨ ਤੋਂ ਜਾ ਰਹੇ ਨੇ ਅਤੇ ਉਹਨਾਂ ਦੀਆਂ ਅਲਵਿਦਾਈ ਜਿਹੜੀਆਂ ਪਾਰਟੀਆਂ ਹੋ ਰਹੀਆਂ। ਹੁਣ ਇਹ ਜਿਹੜੇ ਡੋਨਲਡ ਬਲੂਮ ਸਾਹਿਬ ਨੇ, ਇਹਨਾਂ ਦੀ ਜਿਹੜੀ ਅਮਰੀਕਾ 'ਚ ਸ਼ੋਹਰਤ ਸੀ ਉਹ ਤਾਂ ਜ਼ਾਹਿਰ ਹੈ ਬੜੀ ਅੱਛੀ ਸੀ, ਲੇਕਿਨ ਜਿਹੜੇ ਹਾਲਾਤ ਦੇ ਵਿੱਚ ਇਹ ਪਾਕਿਸਤਾਨ ਆਏ ਔਰ ਇਹਨਾਂ ਨੇ ਉੱਥੇ ਸਰਵ ਕੀਤਾ, ਉਹਨਾਂ ਹਾਲਾਤ ਦੇ ਵਿੱਚ ਜਿਹੜਾ ਜ਼ੁਲਮੋ ਸਿਤਮ ਹੋਇਆ ਔਰ ਇਹ ਜਿਸ ਤਰੀਕੇ ਨਾਲ ਇਹ ਉਸ ਦੇ ਉੱਤੇ ਉਸ ਤਰੀਕੇ ਨਾਲ ਬੋਲ ਨਹੀਂ ਸਕੇ, ਰੋਲ ਨਹੀਂ ਪਲੇ ਕਰ ਸਕੇ, ਉਹਦੇ 'ਤੇ ਬੜਾ ਕ੍ਰਿਟਿਸਿਜ਼ਮ ਇਹਨਾਂ ਦੇ ਉੱਤੇ ਹੋਇਆ ਹੈ।
ਅਸੀਂ ਉਮੀਦ ਕਰਦੇ ਹਾਂ ਕਿ ਜਿਹੜੇ ਅਗਲੇ ਉੱਥੇ ਅਮਰੀਕੀ ਸਫੀਰ ਆਉਣਗੇ ਉਹ ਜਿਹੜੀਆਂ ਪ੍ਰੋਫੈਸਡ ਪ੍ਰਿੰਸੀਪਲਸ ਨੇ ਵੈਸਟਰਨ ਵਰਲਡ ਦੇ, ਰੂਲ ਆਫ ਲਾਅ, ਡੈਮੋਕ੍ਰੇਸੀ, ਫਰੀडम ਆਫ ਸਪੀਚ, ਹਿਊਮਨ ਰਾਈਟਸ, ਉਹਦੇ ਉੱਤੇ ਉਹ ਖੁੱਲ੍ਹ ਕੇ ਆਪਣਾ ਇਜ਼ਹਾਰ ਕਰਨਗੇ। ਜਿਸ ਤਰੀਕੇ ਨਾਲ ਡੋਨਲਡ ਬਲੂਮ ਸਾਹਿਬ ਚੁੱਪ ਰਹੇ ਨੇ ਜਾਂ ਉਹਨਾਂ ਨੇ ਅੱਖ ਦੂਸਰੇ ਪਾਸੇ ਕਰ ਲਈ ਜਦੋਂ ਕੁਝ ਹੋ ਰਿਹਾ ਸੀ, ਉਸ ਤਰੀਕੇ ਦੇ ਨਾਲ ਉਹ ਖਾਮੋਸ਼ੀ ਇਖਤਿਆਰ ਨਹੀਂ ਕਰਨਗੇ ਅਗਲੇ ਸਫੀਰ ਜਿਹੜੇ ਨੇ। ਉਹ ਕਮ ਅਜ਼ ਕਮ ਇੰਟਰਨੈਸ਼ਨਲ ਫੋਰਮਸ ਦੇ ਉੱਤੇ ਇਹ ਤਮਾਮ ਅਗਰ ਕੋਈ ਜ਼ੁਲਮ ਹੋਏਗਾ ਤਾਂ ਉਹਦੇ ਉੱਤੇ ਆਵਾਜ਼ ਚੁੱਕਣਗੇ। ਲਓ ਜੀ, ਮੈਨੂੰ ਇੱਥੋਂ ਇਜਾਜ਼ਤ ਦਿਓ ਤੇ ਰੱਬ ਰੱਖਾ।